ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਸ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 191। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ ਗਿਲਗਿਤ ਬਲਤਿਸਤਾਨ ਤੋਂ ਇਲੈਕਸ਼ਨ ਦੀ। ਕੁਇਕਲੀ ਅਸੀਂ ਉਰਦੂ ਵੀਲੌਗ 'ਚ ਕਵਰ ਕਰ ਦਿੱਤੀ ਹੈ, ਇੱਥੇ ਬੜੀ ਮੁਖਤਸਰ ਕਰਾਂਗੇ। ਮੁਖਤਸਰ ਇਹ ਹੈ ਕਿ ਸਾਰੀ ਧਾਂਦਲੀ ਕਰਨ ਦੇ ਬਾਵਜੂਦ, ਸਾਰਾ ਜ਼ੋਰ ਚੌਧਰੀ ਸਾਹਿਬ ਵੱਲੋਂ ਮਾਰਨ ਦੇ ਬਾਵਜੂਦ ਆਵਾਮ ਨੇ ਉੱਥੇ ਉਹ ਛਿੱਤਰ ਪਰੇਡ ਕੀਤੀ ਹੈ ਇਸ ਸਾਰੀ ਧਾਂਦਲੀ ਦੀ, ਔਰ ਬਿਲਕੁਲ ਅਯਾਂ ਕਰਕੇ ਰੱਖ ਦਿੱਤੀ ਹੈ, ਬਿਲਕੁਲ ਹਰ ਸ਼ੈ ਚਿੱਟੀ ਨੰਗੀ ਕਰਕੇ ਰੱਖ ਦਿੱਤੀ ਹੈ ਕਿ ਵੋਟ ਸਿਰਫ ਇਮਰਾਨ ਖਾਨ ਦਾ ਹੈ। 24 ਸੀਟਾਂ ਦੇ ਉੱਤੇ ਇਲੈਕਸ਼ਨ ਹੋ ਰਿਹਾ ਸੀ। ਉਹਨਾਂ 24 ਸੀਟਾਂ ਤੋਂ 21 ਸੀਟਾਂ 'ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਲੀਡ ਕਰ ਰਹੀ ਸੀ। ਇਲੈਕਸ਼ਨ ਦੇ ਰਿਜ਼ਲਟ ਉਸੇ ਤਰੀਕੇ ਨਾਲ ਡੱਕ ਲਏ ਗਏ। ਸਾਰੀ ਰਾਤ ਲੋਕੀ ਬੈਠੇ ਰਹੇ ਔਰ ਪ੍ਰੈਜ਼ਾਈਡਿੰਗ ਅਫਸਰਾਂ ਨੇ ਨਤੀਜੇ ਜਾਰੀ ਨਹੀਂ ਕੀਤੇ। ਜਿਹੜੇ ਇੰਡੀਪੈਂਡੈਂਟ ਜਰਨਲਿਸਟ ਸਨ ਉਹਨਾਂ ਨੇ ਆਪ ਫਾਰਮ 95 ਇਕੱਠੇ ਕੀਤੇ, ਆਪਣਾ 45 ਇਕੱਠੇ ਕੀਤੇ, ਔਰ ਫਾਰਮ 45 ਦੇ ਮੁਤਾਬਕ 18 ਸੀਟਾਂ 'ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੇ ਜਿਹੜੀ ਹੈ ਉਹਨਾਂ ਦੇ ਉਮੀਦਵਾਰਾਂ ਨੇ ਉੱਥੇ ਕਾਮਯਾਬੀ ਹਾਸਿਲ ਕਰ ਲਈ, ਇਮਰਾਨ ਖਾਨ ਦੇ ਉਮੀਦਵਾਰਾਂ ਨੇ। ਲੇਕਿਨ ਉਸ ਦੇ ਬਾਅਦ ਨਤੀਜੇ ਬਦਲੇ ਗਏ ਨੇ। ਹੁਣ ਹਜੇ ਤੱਕ ਸਰਕਾਰੀ ਤੌਰ 'ਤੇ ਨਤੀਜੇ ਤੇ ਨਹੀਂ ਦਿੱਤੇ, ਲੇਕਿਨ ਆਂਦੇ ਇਹ ਨੇ ਕਿ 8 ਸੀਟਾਂ ਪੀਪਲਸ ਪਾਰਟੀ ਦੀਆਂ ਨੇ, 6 ਨੂਨ ਦੀਆਂ ਨੇ, 14 ਹੋ ਗਈਆਂ, ਤੇ 8 ਆਜ਼ਾਦ ਮਤਲਬ ਕਿ PTI ਦੇ ਜਿਹੜੇ ਉਮੀਦਵਾਰ ਨੇ, ਤੇ ਇੱਕ MWM ਉਹ ਵੀ PTI ਦੇ ਇਤਿਹਾਦੀ ਨੇ, ਤੇ 9 ਸੀਟਾਂ ਉਹਨਾਂ ਦੀਆਂ। ਮਤਲਬ ਧਾਂਦਲੀ ਕਰਨ ਤੋਂ ਬਾਅਦ ਵੀ ਜਿਹੜੇ ਨਤੀਜੇ ਜਾਰੀ ਕਰ ਰਹੇ ਨੇ ਉਹਦੇ ਹਿਸਾਬ ਨਾਲ ਵੀ ਸਭ ਤੋਂ ਵੱਡੀ ਵਿਨਰ ਇੱਥੇ ਜਿਹੜੀ ਹੈ ਉਹ ਪਾਕਿਸਤਾਨ ਤਹਿਰੀਕ-ਏ-ਇਨਸਾਫ ਹੀ ਸਾਹਮਣੇ ਆ ਰਹੀ ਹੈ। ਆਲਦੋ ਕਿ 10 ਸੀਟਾਂ ਖੋਹ ਲਈਆਂ ਗਈਆਂ। ਅਗਰ ਇਹ 9 ਸੀਟਾਂ ਦੇ ਰਹੇ ਨੇ ਤਾਂ ਫਿਰ ਕਮ ਅਜ਼ ਕਮ 9 ਸੀਟਾਂ ਖੋਹ ਲਈਆਂ ਗਈਆਂ। ਆਜ਼ਾਦ ਮੀਡੀਆ ਦੇ ਮੁਤਾਬਕ PTI ਤੇ ਕਹਿੰਦੀ ਹੈ ਸਾਡੀਆਂ 21 ਸੀਟਾਂ ਦੇ ਉੱਤੇ ਅਸੀਂ ਲੀਡ ਕਰ ਰਹੇ ਸਾਂ। ਇੱਕ ਪਾਸੇ ਇਹ ਸੂਰਤ ਹਾਲ ਹੈ। ਦੂਸਰੇ ਪਾਸੇ ਜਿਹੜੀ ਸੂਰਤ ਹਾਲ ਹੈ ਉਹ ਆਜ਼ਾਦ ਕਸ਼ਮੀਰ ਦੀ ਹੈ। ਉੱਥੇ ਕੱਲ੍ਹ ਜਿਹੜੀ ਗੋਲੀ ਚਲਾਈ ਗਈ ਹੈ, ਕਤਲੋ ਗਾਰਤ ਕੀਤੀ ਗਈ ਹੈ, ਬੰਦੇ ਡਿਫਰੈਂਟ ਗੱਲਾਂ ਕਰਦੇ ਨੇ ਅਤੇ ਡਿਫਰੈਂਟ ਕਿਸਮ ਦੀਆਂ ਜਿਹੜੀਆਂ ਨੇ ਉਹਨਾਂ ਦੀਆਂ ਸ਼ਿਕਾਇਤਾਂ ਨੇ। ਉਹਨੂੰ ਕੀ ਗੱਲ ਆਖੀਏ, ਮਤਲਬ ਇਹ ਜੋ ਕੁਝ ਹੋਇਆ ਹੈ ਇਹਨੂੰ ਕਿਸ ਤਰ੍ਹਾਂ ਐਕਸਪਲੇਨ ਕਰਾਂ, ਮੈਨੂੰ ਵੀ ਅੱਜ ਕੋਈ ਸਮਝ ਨਹੀਂ, ਕਿਉਂਕਿ ਮੈਂ ਇਹ ਕਦੇ ਨਹੀਂ ਸੀ ਸੋਚਿਆ ਕਿ ਇਹੋ ਜਿਹਾ ਹਾਲ ਸਾਡੀ ਆਪਣੀ ਜਿਹੜੀ ਸਿਕਿਉਰਿਟੀ ਏਜੰਸੀਜ਼ ਨੇ ਉਹ ਆਜ਼ਾਦ ਕਸ਼ਮੀਰ, ਗਿਲਗਿਤ ਮੁਲਕ ਦੇ ਕਿਸੇ ਹਿੱਸੇ 'ਚ ਵੀ, ਲੇਕਿਨ ਖਸੂਸੀ ਤੌਰ 'ਤੇ ਇਹ ਏਡੇ ਜਿਹੜੇ ਸੈਂਸਿਟਿਵ ਏਰੀਆਜ਼ ਨੇ ਜਿੱਥੇ ਇੰਡੀਆ ਹਰ ਵੇਲੇ ਚਾਹੁੰਦਾ ਹੈ ਕਿ ਉਹ ਕੋਈ ਨਾ ਕੋਈ ਮਸਲਾ ਬਣਾ ਸਕੇ, ਉੱਥੇ ਅਸੀਂ ਇਹੋ ਜਿਹੀ ਹਰਕਤਾਂ ਕਰਾਂਗੇ। ਲੋਕੀ ਆਉਂਦੇ ਨੇ 400 ਬੰਦਾ ਉੱਥੇ ਮਾਰ ਛੱਡਿਆ, ਕੋਈ ਆਂਦਾ 300, ਕੋਈ ਆਂਦਾ 200, ਤੇ ਕੋਈ ਆਂਦਾ 10, ਤੇ ਕੋਈ ਆਂਦਾ 5। ਨੰਬਰ ਅਜੇ ਕੋਈ ਕਨਫਰਮ ਨਹੀਂ। ਸਪੈਕੂਲੇਸ਼ਨਸ ਵੀ ਹੋ ਸਕਦੀਆਂ ਨੇ, ਐਗਜ਼ੈਜੂਰੇਸ਼ਨਸ ਵੀ ਹੋ ਸਕਦੀਆਂ ਨੇ, ਔਰ ਹਕੀਕਤ ਵੀ ਹੋ ਸਕਦੀ ਹੈ। ਜਿਸ ਵੇਲੇ ਸਾਡੇ ਸਾਹਮਣੇ ਹਤਮੀ ਕੋਈ ਨੰਬਰ ਆਇਆ ਤੁਹਾਡੇ ਸਾਹਮਣੇ ਜ਼ਰੂਰ ਰੱਖਾਂਗੇ। ਲੇਕਿਨ ਇੱਕ ਪਾਸੇ ਲਾ ਇਨਫੋਰਸਮੈਂਟ ਵਾਲੇ ਆਉਂਦੇ ਨੇ ਕਿ ਸਾਡੇ 6 ਬੰਦੇ ਡਿੱਗ ਗਏ ਨੇ, ਤੇ ਦੂਜੇ ਪਾਸੇ ਆਮ ਸ਼ਹਿਰੀ ਆਉਂਦੇ ਨੇ ਸਾਡਾ 400 ਬੰਦਾ ਡਿੱਗ ਗਿਆ, ਜਾਂ 7 ਬੰਦੇ ਡਿੱਗ ਗਏ ਨੇ, ਜਾਂ 10 ਬੰਦੇ ਡਿੱਗ ਗਏ ਨੇ। ਦੂਜਾ ਰੌਲਾ ਹੈ ਕਿ ਦੋਵੇਂ ਪਾਸੇ ਆਉਂਦੇ ਨੇ ਸਾਡੇ ਜਿਹੜੇ ਡਿੱਗੇ ਬੰਦੇ ਨੇ ਉਹਨਾਂ ਨੂੰ ਸ਼ਹੀਦ ਆਖੋ। ਇੱਕ ਪਾਸੇ ਤਾਂ ਮਾਸੂਮ ਨਿਹੱਤੀ ਆਵਾਮ ਹੈ, ਉਹਨਾਂ ਨੂੰ ਆਖਣਾ ਹੀ ਆਖਣਾ ਹੈ, ਅਤੇ ਦੂਜੇ ਪਾਸੇ ਜਿਹੜੇ ਸਿਕਿਉਰਿਟੀ ਅਹਿਲਕਾਰ ਨੇ ਉਹ ਵੀ ਪਾਕਿਸਤਾਨ ਦੇ ਹੀ ਜ਼ਾਹਿਰ ਹੈ, ਸ਼ਹਿਰੀ ਵੀ ਨੇ ਅਤੇ ਅਹਿਲਕਾਰ ਵੀ ਨੇ, ਉਹ ਵੀ ਆਪਣੀਆਂ ਹੀ ਮਾਵਾਂ ਦੇ ਪੁੱਤਰ ਨੇ। ਉੱਤੇ ਬੈਠੇ ਜਰਨੈਲ ਉਹਨਾਂ ਕੋਲੋਂ ਵੇਖੋ ਕੀ ਕੰਮ ਕਰਵਾ ਰਹੇ ਨੇ ਕਿ ਹੁਣ ਆਵਾਮ ਦੇ ਕੋਲ ਇਹ ਵੀ ਫੈਸਲਾ ਕਰਨਾ ਔਖਾ ਹੋਇਆ ਵੀ ਕਿਹਨੂੰ ਸ਼ਹੀਦ ਕਹਿਣਾ ਅਤੇ ਕਿਹਨੂੰ ਨਹੀਂ ਕਹਿਣਾ। ਇਹ ਰੌਲਾ ਬਣਿਆ। ਕੱਲ੍ਹ ਮੈਂ ਆਖਿਆ ਦੋਵਾਂ ਨੂੰ ਸ਼ਹੀਦ ਆਖਿਆ, ਅਤੇ ਮੇਰੇ ਵੀਲਾਗ ਦੇ ਉੱਤੇ ਇੰਨਾ ਸਾਰਾ ਕ੍ਰਿਟਿਸਿਜ਼ਮ ਸੀ ਕਿ ਤੁਸੀਂ ਮਾਰਨ ਵਾਲੇ ਨੂੰ ਅਤੇ ਜਿਹੜਾ ਕਾਤਲ ਨੂੰ ਅਤੇ ਮਕਤੂਲ ਦੋਵਾਂ ਨੂੰ ਹੀ ਸ਼ਹੀਦ ਆਖੀ ਜਾਂਦੇ ਹੋ। ਗਿੱਲ ਸਾਹਿਬ ਕੀ ਗੱਲਾਂ ਕਰਦੇ ਹੋ? ਮੈਨੂੰ ਤੁਸੀਂ ਦੱਸ ਦਿਓ ਵੀ ਮੈਂ ਕੀ ਕਰਾਂ, ਕਿਹੜੇ ਪਾਸੇ ਜਾਵਾਂ। ਇਹ ਜੋ ਇਹਨਾਂ ਨੇ ਕੀਤਾ ਹੈ ਕਿ ਭਰਾ ਨੂੰ ਭਰਾ ਦੀ ਗਰਦਨ ਦੇ ਉੱਤੇ ਛੁਰੀ ਦੇ ਕੇ ਖਿਲਾਰ ਦਿੱਤਾ ਹੈ, ਬਲਕਿ ਉਹਦੇ ਕੋਲੋਂ ਉਹਦੀ ਗਰਦਨ ਵਡਵਾ ਦਿੱਤੀ ਹੈ। ਹੁਣ ਦੱਸੋ ਇੱਥੇ ਕੀ ਗੱਲ ਕਰਾਂ ਮੈਂ, ਕਿਹੜੇ ਪਾਸੇ ਜਾਈਏ? ਇਹ ਜੋ ਕੁਝ ਇਹਨਾਂ ਨੇ ਇਸ ਮੁਲਕ ਦੇ ਨਾਲ ਕਰਨਾ ਸੋਚਿਆ ਹੋਇਆ, ਮੈਂ ਤਾਂ ਹੁਣ ਸਮਝ ਤੋਂ ਮੈਨੂੰ ਬਾਹਰ ਹੈ ਵੀ ਕਰਨਾ ਕੀ ਚਾਹੁੰਦੇ ਨੇ। ਲੱਗਣ ਤੇ ਹੁਣ ਇੰਜ ਡਿਆ ਹੈ ਕਿ ਕਿਸੇ ਦੇ ਆਖਣ ਦੇ ਉੱਤੇ ਪਾਕਿਸਤਾਨ ਦੀ ਤਬਾਹੀ ਕਰ ਰਹੇ ਨੇ। ਮਤਲਬ ਇਹਨਾਂ ਮਿਥ ਲਿਆ ਜਾਂ ਬਾਹਰ ਕਿਤੇ ਤੈਅ ਕਰ ਆਏ ਨੇ ਵੀ ਅਸੀਂ ਇਸ ਕੌਮ ਨੂੰ, ਇਸ ਮੁਲਕ ਨੂੰ ਬਰਬਾਦ ਕਰ ਦਿਆਂਗੇ। ਕਿਉਂਕਿ ਉਂਝ ਤੇ ਕੋਈ ਜ਼ੀ ਸ਼ਊਰ ਇਨਸਾਨ ਜਿਹਦੇ ਵਿੱਚ ਮਾਸਾ ਰੱਤੀ ਵੀ ਕੋਈ ਅਕਲ ਦੀ ਹੋਵੇ, ਕੋਈ ਥੋੜ੍ਹਾ ਜਿਹਾ ਵੀ ਖਿਆਲ ਹੋਵੇ ਆਪਣਾ ਆਪਣੇ ਮੁਲਕ ਦਾ, ਉਹ ਇਹੋ ਜਿਹਾ ਕੰਮ ਕਦੇ ਕਰਦਾ ਹੈ ਜੋ ਕੁਛ ਉੱਥੇ ਕੀਤਾ ਗਿਆ ਹੈ। ਇਹ ਜ਼ਰਾ 2-3 ਤੁਹਾਨੂੰ ਛੋਟੀਆਂ ਵੀਡੀਓ ਸੁਣਵਾ ਦਈਏ ਕਿ ਉੱਥੇ ਜਿਹੜੇ ਲੋਕਾਂ ਨਾਲ ਜੋ ਕੁਝ ਹੋਇਆ ਉਹ ਸੁਣੋ। ਉਹ ਆਖਦੇ ਕੀ ਨੇ, ਦੱਸਦੇ ਕੀ ਨੇ ਵੀ ਸਾਡੇ ਨਾਲ ਕਿਹੜਾ ਜ਼ੁਲਮ ਕੀਤਾ ਗਿਆ।
ये है कि रावला कोट के अंदर जो रेंजर की जानिब से फायरिंग की गई है और पायलट हाई स्कूल से लेकर CMH तक मुकम्मल लाशें ही लाशें। मेरी इतलात के मुताबिक 150 से 200 बंदों को शहीद कर दिया गया है। रेंजर ने दाएं बाएं बिल्डिंगों के ऊपर चढ़ के वहां से लोगों के ऊपर फायरिंग की गई। जिनको खून बह रहा है उनको उठाने भी नहीं दिया जा रहा। जो लोग उनको उठाने जा रहे हैं उनको भी गोलियां मारी जा रही है। मेरी कश्मीर में 400 सुपॉइस को बंदा इन्ने रेंज ने मारी छुड़िया प्यारे तुस यार तुस एक गल दस कश्मीरी की क्या गलती थी किस गल है यार रावलाकोट का रहने वाला हूँ, प्रॉपर शहर में मेरे घर है। आज जो गमाराई शुरू हुई, जो रेंजर्स, FC या फौज या हमारे घरों में घुस गई, खासकर मेरे घर की दरवाजे, खिड़कियां, सारा कुछ तोड़ा गया। बच्चों पे यानी 2-2, 3-3 साल के बच्चों पे जो है फायरिंग की गई, स्ट्रेट फायर मारे गए। मेरे भतीजे यानी 3-3, 4-4 साल, 5-5 साल, 6-6 साल के बच्चे, उन पे स्ट्रेट फायरिंग की गई। मेरी सिस्टर, मेरी वालदा पे, 2 भाई मेरे हॉस्पिटल में जिनको गोलियां लगी हुई हैं। कोई इन्फॉर्मेशन नहीं है, हॉस्पिटल वाले इलाज नहीं कर रहे, कोई कॉपरेट नहीं कर रहा, ना वो हॉस्पिटल के अंदर किसी को जाने दे रहे हैं, ना वो हॉस्पिटल से बाहर किसी को आने दे रहे हैं। जिस तरह मकबूजा कश्मीर में भारतीय फौजी घुसते हैं लोगों के घरों में, इसी तरह वो मेरे घर में घुसे। मेरी 3-4 स्टोरी बिल्डिंग तबाह करके रख दी। कल उस पर हमला किया, उमर वजीर को मारने की कोशिश की आप लोगों ने, कत्ल कर रहे हैं कि उसको शहीद कर रहे हैं। पूरी प्लानिंग थी, वो तो अल्लाह ने उसको बचाया, वो बच गया, वरना मारने में तो इन लोगों ने कोई कसर नहीं छोड़ी। सारी उम्र हम लोग खामोश रहे, कभी जिंदगी में कोई वो नहीं कहा। आखिर कब तक हम लोग चुप रहे, कब तक? सारी उम्र गीत रहे, गाते रहे, भाई इसको पाकिस्तान बनाएंगे जी, हमारी आर्मी है जी, पाक आर्मी जिंदाबाद जी, ये है वो है। मैं तो सारी उम्र ये गीत गाता रहा। मैं हमेशा अपने दोस्तों से लड़ता रहा कि भाई नहीं ऐसा नहीं है, ऐसा नहीं है। आज जब खुद बीतती है पता लगता है कि किस झूठ के पीछे और किस शराब के पीछे हम सारी उम्र भागते रहे, और आज ये हमारे साथ ये हो रहा है। ਸੁਣ ਲਿਆ ਜੇ। ਅੱਗੇ ਚੱਲਨੇ। ਅੱਗੇ ਕੋਟਲੀ ਸਤੀਆਂ ਦੇ ਵਿੱਚ ਇੱਕ ਜੰਗਲ ਨੂੰ ਅੱਗ ਲੱਗੀ। ਉਸ ਅੱਗ ਨੂੰ ਬੁਝਾਉਣ ਵਾਸਤੇ ਜੰਗਲਾਤ ਦੇ ਵਿੱਚ ਵੀ ਸਰਕਾਰੀ ਜੰਗਲਾਤ ਕੋ ਆਪਣੇ ਘਰ ਦੀ ਅੱਗ ਨਹੀਂ ਸੀ, ਉਹਨੂੰ ਬੁਝਾਉਣ ਵਾਸਤੇ ਇੱਕ ਗੁਮਨਾਮ ਹੀਰੋ ਜਿਹੜਾ ਉਹਨੇ ਉਸ ਅੱਗ ਨੂੰ ਬੁਝਾਉਣ ਵਾਸਤੇ ਆਪਣੇ ਆਪ ਨੂੰ ਸੜਵਾ ਲਿਆ। ਬੜੀ ਸ਼ਦੀਦ ਬਰਨ ਵੂੰਡਸ ਹੋਏ ਸਨ, ਮਤਲਬ ਕਿ ਬੜੀ ਸ਼ਦੀਦ ਉਹਦੀ ਬੋਡੀ ਵਿਚਾਰੇ ਦੀ ਸੜੀ ਹੋਈ ਸੀ। ਔਰ ਉਹਦੇ ਬਾਰੇ ਟਵੀਟ ਕੀਤਾ ਸੀ ਮੁਖਤਲਿਫ ਸਹਾਫੀਆਂ ਨੇ, ਸਪੈਸ਼ਲੀ ਮਹਤਾਬ ਅਬਾਸੀ ਸਾਹਿਬ ਨੇ, ਔਰ ਗਵਰਨਮੈਂਟ ਨੂੰ ਕਿਹਾ ਸੀ ਕਿ ਇਹਨਾਂ ਨੇ ਜੰਗਲਾਤ ਨੂੰ ਬਚਾਉਣ ਵਾਸਤੇ ਆਪਣੀ ਜ਼ਿੰਦਗੀ ਖਤਰੇ 'ਚ ਪਾਈ ਹੈ ਅਤੇ ਇਹਨਾਂ ਦਾ ਇਲਾਜ ਮੁਆਲਜਾ ਕਰਾਓ। ਕੋਈ ਖਾਸ ਇਲਾਜ ਮੁਆਲਜੇ 'ਤੇ ਤਵੱਜੋ ਨਹੀਂ ਦਿੱਤੀ ਗਈ। ਉਹ ਵਫਾਤ ਪਾ ਗਏ ਨੇ। ਕੋਟਲੀ ਸਤੀਆਂ ਦੀ ਅੱਗ ਬੁਝਾਉਂਦੇ ਹੋਏ ਹੋਲੀ ਫੈਮਿਲੀ ਹਸਪਤਾਲ ਦੇ ਵਿੱਚ ਉਹਨਾਂ ਦੀ ਵਫਾਤ ਹੋ ਗਈ ਹੈ। ਸਾਡੇ ਵੱਲੋਂ ਉਹਨਾਂ ਨੂੰ ਬੜਾ ਖਰਾਜ ਤਹਿਸੀਨ, ਉਹਨਾਂ ਦੇ ਘਰ ਵਾਲਿਆਂ ਨੂੰ ਪੁਰਸਾ ਉਹਨਾਂ ਵਾਸਤੇ ਜ਼ਾਹਿਰ ਹੈ, ਸਾਡੇ ਵੱਲੋਂ ਉਹਨਾਂ ਵਾਸਤੇ ਬੜੀ ਬੜੀ ਦੁਆ। ਉਹਦੇ ਨਾਲ ਨਾਲ ਮੇਰੇ ਆਪਣੇ ਇੱਕ ਬੜੇ ਅੱਛੇ ਦੋਸਤ ਇਮਰਾਨ ਮਹਿਬੂਬ ਸਾਹਿਬ ਡੈਨਮਾਰਕ ਹੁੰਦੇ ਨੇ, ਉਹਨਾਂ ਦੀ ਜ਼ੌਜਾ ਦੀ ਰਿਹਲਤ ਦੀ ਖਬਰ ਮਿਲੀ। ਛੋਟੇ ਛੋਟੇ ਬੱਚੇ ਨੇ ਉਹਨਾਂ ਦੇ, ਬੇਗਮ ਉਹਨਾਂ ਦੀ ਨੂੰ ਕੈਂਸਰ ਹੋਇਆ। ਇੱਕ ਵਾਰੀ ਬਿਲਕੁਲ ਠੀਕ ਹੋਏ, ਲੇਕਿਨ ਮਰਜ਼ ਐਸੀ ਮੋਜ਼ੀ ਹੈ ਕਿ ਫਿਰ ਉਹਨੇ ਵਾਪਸ ਹਮਲਾ ਕੀਤਾ। ਬੜੀ ਦੌੜ ਭੱਜ ਕੀਤੀ ਉਹਨਾਂ ਨੇ, ਲੇਕਿਨ ਉਹ ਜਾਨਵਰ ਨਹੀਂ ਹੋ ਸਕੀਆਂ। ਅੱਲਾ ਉਹਨਾਂ ਦੇ ਦਰਜਾਤ ਵੀ ਬੁਲੰਦ ਕਰੇ। ਔਰ ਛੋਟੇ ਛੋਟੇ ਬੱਚੇ ਉਹਨਾਂ ਦੇ ਯਤੀਮ ਹੋਏ ਨੇ, ਅੱਲਾ ਉਹਨਾਂ ਦੇ ਵੀ, ਉਹਨਾਂ ਵਾਸਤੇ ਮੈਂ ਇਹੀ ਕਹਾਂਗਾ ਕਿ ਆਸਾਨੀਆਂ ਬੱਚਿਆਂ ਵਾਸਤੇ ਪੈਦਾ ਕਰਨ। ਉਹਨਾਂ ਵਾਸਤੇ ਮਾਂ ਜਦੋਂ ਚਲੀ ਜਾਂਦੀ ਹੈ ਤਾਂ ਇੰਝ ਹੀ ਹੁੰਦਾ ਹੈ ਕਿ ਪੂਰੀ ਖਲਕਤ ਹੀ ਜਿਹੜੀ ਹੈ ਉਹ, ਜਾਂ ਪੂਰੀ ਕਾਇਨਾਤ ਜਿਹੜੀ ਹੈ ਉਹ ਉੱਤੋਂ ਜਿਹੜਾ ਉਹਦਾ ਇੱਕ ਆਸਰਾ ਹੁੰਦਾ ਹੈ ਉਹ ਖ਼ਤਮ ਹੋ ਗਿਆ। ਅਤੇ ਉਹਨਾਂ ਬੱਚਿਆਂ ਦਾ ਸੋਚ ਕੇ ਬੜਾ ਦਿਲ ਮੇਰਾ ਉਦਾਸ ਹੈ, ਪਰੇਸ਼ਾਨ ਹੈ। ਕੱਲ੍ਹ ਦੀ ਉਹ ਖਬਰ ਮਿਲੀ ਹੈ ਅਤੇ ਉਸ 'ਤੇ ਵੀ ਬੜੀ ਸਾਰੀ ਪਰੇਸ਼ਾਨੀ ਹੈ। ਅੱਛਾ ਜੀ, ਅੱਗੇ ਚੱਲਨੇ ਤੁਹਾਡੇ ਸਾਹਮਣੇ ਅਗਲੀ ਖਬਰ ਰੱਖ ਦਈਏ। ਉਹ ਹੈ ਕਿ ਸ਼ੇਖੂਪੁਰੇ ਦੇ ਵਿੱਚ ਅਰਬਾਂ ਰੁਪਈਆਂ ਦੀ ਕਰਪਸ਼ਨ ਹੋਈ ਹੈ। ਇਹ ਕੋਈ ਹੋਰ ਨਹੀਂ ਕਹਿ ਰਿਹਾ, ਇਹ ਮੀਆਂ ਜਾਵੇਦ ਲਤੀਫ ਜਿਹੜੇ ਨਵਾਜ਼ ਸ਼ਰੀਫ ਸਾਹਿਬ ਦੇ ਰੂਏ ਰਵਾਂ ਨੇ, ਉਹ ਇਹ ਗੱਲ ਕਹਿ ਰਹੇ ਨੇ ਕਿ ਸ਼ੇਖੂਪੁਰੇ ਦੇ ਵਿੱਚ ਅਰਬਾਂ ਰੁਪਈਏ ਦੀ ਕਰਪਸ਼ਨ ਹੋਈ ਹੈ। ਯਾਦ ਕਰੋ, ਇਸ ਤੋਂ ਪਹਿਲੇ ਫੈਸਲਾਬਾਦ ਦੇ ਵਿੱਚ ਅਰਬਾਂ ਰੁਪਈਏ ਦੀ ਕਰਪਸ਼ਨ ਸਾਹਮਣੇ ਆਈ ਸੀ ਅਤੇ ਉਹ ਰਿਪੋਰਟ ਹੋਈ ਸੀ ਕਿ 1 ਅਰਬ ਤੋਂ ਜ਼ਿਆਦਾ ਸੁਥਰੇ ਪੰਜਾਬ ਦੇ ਵਿੱਚ ਕਰਪਸ਼ਨ ਹੋ ਗਈ ਹੈ। ਹੁਣ ਜਾਵੇਦ ਲਤੀਫ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਬਦਤਰੀਨ ਕਰਪਸ਼ਨ ਹੋ ਰਹੀ ਹੈ। ਸ਼ੇਖੂਪੁਰੇ ਦੇ ਦੀਗਰ ਮਹਿਕਮਿਆਂ 'ਚ ਵੀ ਅਰਬਾਂ ਰੁਪਈਏ ਦੀ ਕਰਪਸ਼ਨ ਹੈ, ਔਰ ਉਹ ਕਹਿੰਦੇ ਨੇ ਵਾਸਾ 'ਚ ਵੀ ਕਰਪਸ਼ਨ ਹੈ। ਨਾਕਸ ਮਨਸੂਬਾਬੰਦੀ, ਗੈਰ ਮਿਆਰੀ ਮਟੀਰੀਅਲ, ਬਦਅਨਵਾਨੀ, ਨਾ ਸਿਰਫ ਵਸਾਇਲ ਦਾ ਜ਼ਿਆ ਬਲਕਿ ਸ਼ਹਿਰੀਆਂ ਦੇ ਘਰਾਂ ਨੂੰ ਵੀ ਖਤਰੇ 'ਚ ਪਾਇਆ ਜਾ ਰਿਹਾ। ਜਾਵੇਦ ਲਤੀਫ ਸਾਹਿਬ ਇੱਥੇ ਮੇਰਾ ਖਿਆਲ ਸ਼ਾਇਰ ਇਹ ਕਹਿਣਾ ਚਾਹ ਰਿਹਾ ਵੀ ਮੈਨੂੰ ਵੀ ਹਕੂਮਤ 'ਚ ਕੋਈ ਹਿੱਸਾ ਦਿਓ। ਸ਼ਾਇਰ ਇਹ ਕਹਿਣਾ ਚਾਹ ਰਿਹਾ ਮਰੀਮ ਨਵਾਜ਼ ਸਾਹਿਬਾ ਨੂੰ ਕਿ ਮੈਂ ਤੁਹਾਡੀ ਕਰਪਸ਼ਨ ਜਿਹੜੀ ਹੈ ਉਹ ਸਾਰਿਆਂ ਦੇ ਸਾਹਮਣੇ ਅਯਾਂ ਕਰ ਦਿਆਂਗਾ ਅਗਰ ਮੈਨੂੰ ਹਕੂਮਤ ਦੇ ਵਿੱਚ ਮੁਨਾਸਬ ਹਿੱਸਾ ਨਾ ਦਿੱਤਾ। ਵਰਨਾ ਜਾਵੇਦ ਲਤੀਫ ਸਾਹਿਬ ਆਪਣੀ ਪਾਰਟੀ ਮਤਲਬ ਆਪਣਾ ਹੀ ਝੱਗਾ ਚੁੱਕਣਗੇ ਅਤੇ ਆਪੇ ਹੀ ਨੰਗੇ ਹੋਣਗੇ ਅਤੇ ਭੈੜੇ ਲੱਗਣਗੇ ਨੰਗੇ ਹੋਏ, ਲੇਕਿਨ ਉਹ ਚੁੱਕ ਰਹੇ ਨੇ
ਤੇ ਚੁੱਕ ਇਸ ਤੋਂ ਰਹੇ ਨੇ ਵੀ ਉਹਨਾਂ ਨੂੰ ਇਹ ਲੱਗਦਾ ਹੈ ਵੀ ਉਹਨਾਂ ਨੂੰ ਵੀ ਕੋਈ ਨਾ ਕੋਈ ਹਿੱਸਾ ਬਕਦਰੇ ਜੁੱਸਾ ਲੱਭਣਾ ਚਾਹੀਦਾ। ਦੋ ਮੇਨ ਪਲੇਅਰ ਸਨ, ਰਾਣਾ ਸਨਾਉਲਾ ਸਾਹਿਬ ਨੂੰ ਉੱਤੇ ਖੜ ਕੇ ਮਸ਼ੀਰ ਬਣਾ ਲਿਆ ਤੇ ਇਹਨਾਂ ਨੂੰ ਇੱਥੇ ਆਵਾਗਾਉਣ ਹੀ ਛੱਡ ਦਿੱਤਾ, ਫਿਰਨ ਨੂੰ ਵਿਚਾਰਿਆਂ ਨੂੰ। ਉਹਨਾਂ ਨੂੰ ਕੋਈ ਸ਼ੈ ਹੀ ਨਹੀਂ ਦਿੱਤੀ, ਕੋਈ, ਮੇਰਾ ਮਤਲਬ ਹੈ ਕਿ ਚਲੋ ਕੋਈ ਮਾਰਕੀਟ ਕਮੇਟੀ ਦਾ ਚੇਅਰਮੈਨ ਹੀ ਲਾ ਦਿੰਦੇ ਕਿਤੇ, ਉਹਨਾਂ ਨੂੰ ਕਿਸੇ ਸ਼ੈ ਦਾ ਕੋਈ ਉਹਨਾਂ ਦੇ ਇਖਤਿਆਰ 'ਚ ਕੋਈ ਸ਼ੈ ਨਹੀਂ ਦਿੱਤੀ, ਤੇ ਉਹ ਹੁਣ ਹਰ ਪਾਸੇ ਦੱਸਦੇ ਫਿਰਦੇ ਨੇ ਵੀ ਇੱਥੇ ਕਰਪਸ਼ਨ ਹੋ ਗਈ ਹੈ। ਅੱਛਾ ਜੀ, ਫੈਸਲ ਸ਼ਫਕਤ ਭੱਟੀ, ਤੁਹਾਨੂੰ ਪਤਾ ਹੈ ਕਿ ਇੱਕ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਗਿਆ ਸੀ ਉਹਨਾਂ ਨੂੰ, ਸਰਗੋਦਾ ਤੋਂ ਤਲਕ ਸੀ। ਉਹਨਾਂ ਦੇ ਉੱਤੇ ਬੜੇ ਸਾਰੇ ਇਲਜ਼ਾਮ ਸਨ ਕਿ ਉਹ ਜਰਾਇਮ ਪੇਸ਼ਾ ਸ਼ਖਸੀਅਤ ਹੈ ਔਰ ਲੋਕਾਂ ਦੇ ਉਹਨਾਂ ਨੇ ਕਤਲੋ ਗਾਰਤ ਵੀ ਬੜੀ ਕੀਤੀ, ਕਬਜ਼ੇ ਵੀ ਬੜੇ ਕੀਤੇ, ਉਹਨਾਂ ਦੇ ਖਿਲਾਫ ਵੀ ਬੜੀ ਫੀਡਬੈਕ ਸੀ, ਜਿਸ ਵੇਲੇ ਅਸੀਂ ਖਬਰ ਵੀ ਕੀਤੀ ਸੀ। ਉਹਨਾਂ ਦੇ ਇੱਕ ਪਹਿਲਾਂ ਵੀ ਪੁੱਤਰ ਨੂੰ ਹਿਰਾਸਤ 'ਚ ਲਿਆ, ਹੁਣ ਉਹਨਾਂ ਦਾ ਇੱਕ ਹੋਰ ਪੁੱਤਰ ਜਿਹੜਾ ਉਹਨੂੰ ਵੀ ਫੜ ਲਿਆ ਏਅਰਪੋਰਟ ਤੋਂ ਵਾਪਸ ਆਉਂਦਿਆਂ। ਇਹ ਜਿਹੜੇ ਫੈਸਲ ਸ਼ਫਕਤ ਭੱਟੀ ਸਾਹਿਬ ਸਨ, ਇਹਨਾਂ ਨੂੰ ਵੀ, ਜਿਨ੍ਹਾਂ ਦਾ ਮੈਂ ਤੁਹਾਨੂੰ ਦੱਸਿਆ ਕਿ ਜਿਨ੍ਹਾਂ ਦੇ ਉੱਤੇ ਨੂਨ ਲੀਗ ਦੇ ਨਾਲ ਵੀ ਇਹਨਾਂ ਦਾ ਗਹਿਰਾ ਤਲਕ ਰਿਹਾ ਮਾਜ਼ੀ ਦੇ ਵਿੱਚ, ਔਰ ਜਾਂ ਹੁਣ ਵੀ ਸ਼ਾਇਦ ਹੋਵੇ, ਮੈਨੂੰ ਨਹੀਂ ਪਤਾ, ਲੇਕਿਨ ਤਸਵੀਰਾਂ ਉਦੋਂ ਵੇਖੀਆਂ ਸਨ ਨੂਨ ਲੀਗ ਦੇ ਨਾਲ। ਇਹਨਾਂ ਨੂੰ ਜਾਲੀ ਪੁਲਿਸ ਮੁਕਾਬਲੇ 'ਚ ਮਾਰ ਦਿੱਤਾ ਸੀ, ਲੇਕਿਨ ਇਹਨਾਂ ਦੇ ਖਿਲਾਫ ਵੀ ਲੋਕ ਬੜੇ ਨੇ ਕਿ ਇਹਨਾਂ ਨੇ ਬੜੇ ਕ੍ਰਾਈਮ ਕੀਤੇ ਨੇ। ਬਹਰਹਾਲ ਕ੍ਰਾਈਮ ਅਗਰ ਕੀਤੇ ਵੀ ਨੇ ਤੇ ਪੁਲਿਸ ਮੁਕਾਬਲਾ ਉਹਦਾ ਸੋਲੂਸ਼ਨ ਨਹੀਂ ਹੈ। ਹੁਣ ਇਹਨਾਂ ਦੇ ਦੋਵੇਂ ਪੁੱਤਰ ਵੀ CCD ਦੀ ਇਸ ਵੇਲੇ ਪਕੜ ਦੇ ਵਿੱਚ ਨੇ। ਵੇਖਦੇ ਹਾਂ, ਉਮੀਦ ਇਹੀ ਕਰਦੇ ਹਾਂ ਕਿ ਜੋ ਵੀ ਉਹਨਾਂ ਨੇ ਅਗਰ ਜੁਰਮ ਕੀਤੇ ਨੇ ਤੇ ਅਦਾਲਤਾਂ 'ਚ ਲੈ ਕੇ ਜਾਓ ਤੇ ਉੱਥੋਂ ਸਜ਼ਾਵਾਂ ਦਵਾਓ। ਇਸ ਤਰ੍ਹਾਂ ਪੁਲਿਸ ਮੁਕਾਬਲਿਆਂ ਦੇ ਵਿੱਚ ਜਾਲੀ ਮਾਰਨਾ ਕੋਈ ਬੰਦੇ ਦੇ ਪੁੱਤਰਾਂ ਵਾਲਾ ਕੰਮ ਨਹੀਂ ਹੈ। ਅੱਛਾ ਜੀ, ਤੰਬਾਕੂ ਨੋਸ਼ੀ ਤੋਂ ਦੂਰ ਕਰਨ ਵਾਸਤੇ ਸਿਗਰਟ ਮਹਿੰਗਾ ਕਰ ਦਿੱਤਾ ਹੈ। ਤਨ ਆਸਾਨੀ ਜਿਹੜੀ ਹੈ ਉਹਨੂੰ ਦੂਰ ਕਰਨ ਵਾਸਤੇ, ਮਤਲਬ ਕਿ ਤੁਸੀਂ ਜਿਹੜਾ ਜਿਸਮਾਨੀ ਤੌਰ 'ਤੇ ਜਰਾ ਥੋੜ੍ਹੇ ਜਿਹੇ ਤੁਸੀਂ ਕਹਿ ਲਓ ਸਲੋ ਹੋ ਗਏ ਜੇ, ਜਾਂ ਜਿਸਮਾਨੀ ਤੌਰ 'ਤੇ ਜਿਹੜਾ ਤੁਸੀਂ ਐਕਟਿਵ ਨਹੀਂ ਰਹੇ, ਉਹਨੂੰ ਠੀਕ ਕਰਨ ਵਾਸਤੇ ਬਿਜਲੀ ਤੇ ਗੈਸ ਦੇ ਬਿੱਲ ਤੇ ਪੈਟਰੋਲ ਮਹਿੰਗਾ ਕੀਤਾ। ਮੋਟਾਪੇ ਤੋਂ ਬਚਾਉਣ ਵਾਸਤੇ ਅਸ਼ਿਆਏ ਖੁਰਦੋ ਨੋਸ਼ ਨੂੰ ਮਹਿੰਗਾ ਕੀਤਾ ਤਾਂ ਕਿ ਖਾਓ ਪੀਓ ਘੱਟ। ਤਜਰਬਾਕਾਰ ਟੀਮ ਦੀ ਕਿਸ ਅਨਾਇਤ ਦਾ ਅਸੀਂ ਸ਼ੁਕਰੀਆ ਅਦਾ ਕਰੀਏ। ਇਹ ਅਵੈਸ ਸਲੀਮ ਸਾਹਿਬ ਕਹਿੰਦੇ ਨੇ ਵੀ ਇਹ ਜੋ ਸਭ ਕੁਛ ਕੀਤਾ ਨਾ, ਸ਼ਾਮਾਂ ਮਹਿੰਗੀਆਂ ਕੀਤੀਆਂ ਨੇ, ਬਿਜਲੀ ਮਹਿੰਗੀ ਕੀਤੀ ਹੈ, ਸਾਰਾ ਕੁਝ ਪੈਟਰੋਲ ਮਹਿੰਗਾ ਕੀਤਾ, ਸਾਡੀ ਸਹੂਲਤ ਲਈ ਕੀਤਾ ਹਕੂਮਤ ਨੇ, ਕੋਈ ਸਾਡੇ ਨਾਲ ਜ਼ਿਆਦਤੀ ਨਹੀਂ ਕੀਤੀ। ਉਹ ਕਹਿੰਦੇ ਨੇ ਕਿ ਅਸਲ ਦੇ ਵਿੱਚ ਇਹ ਸਾਡੀ ਸਹੂਲਤ ਵਾਸਤੇ ਕੀਤਾ ਹੈ, ਕੋਈ ਮਾੜਾ ਕੰਮ ਨਹੀਂ। ਹਕੂਮਤ ਸਾਡੀ ਖਿਦਮਤ ਵਾਸਤੇ ਕਰ ਰਹੀ ਹੈ ਸਾਰਾ ਕੁਝ। ਅੱਛਾ ਜੀ, ਪੰਜਾਬ 'ਚ ਹੁਣ ਜਿਹੜੀਆਂ ਦੁਕਾਨਾਂ ਨੇ ਨਾ, ਉਹਨਾਂ ਦੇ ਸਾਈਨ ਬੋਰਡਾਂ ਦੀ ਵੀ ਫੀਸ ਪੰਜਾਬ ਹਕੂਮਤ ਵਸੂਲ ਕਰੇਗੀ, ਬਾਜੀ ਵਸੂਲ ਕਰੇਗੀ। ਮਹਿਕਮਾ ਐਕਸਾਈਜ਼ ਨੂੰ ਆਊਟਸੋਰਸ ਕੀਤਾ ਜਾਏਗਾ, ਠੇਕਿਆਂ ਦੇ ਉੱਤੇ ਕੰਮ ਦਿੱਤਾ ਜਾਏਗਾ। ਠੇਕੇਦਾਰ ਹੁਣ ਆਉਣਗੇ ਤੁਹਾਡੇ ਕੋਲ ਲਾਠੀ ਲੈ ਕੇ, ਤੁਹਾਨੂੰ ਕਹਿਣਗੇ ਵੀ ਇੰਨੇ ਪੈਸੇ ਦਿਓ। ਹਕੂਮਤ ਨੇ ਅਗਰ ਉਹਨਾਂ ਨੂੰ ਇਜਾਜ਼ਤ ਦਿੱਤੀ ਹੋਏਗੀ ਵੀ ਤੁਹਾਡੀ ਦੁਕਾਨ ਦੇ ਉੱਤੇ ਜਿਹੜਾ ਬੋਰਡ ਲੱਗਾ ਹੈ ਉਹਦੇ 'ਤੇ 500 ਰੁਪਈਆ, ਪਹਿਲੇ ਤੇ ਹਕੂਮਤ ਨੇ ਨਵਾਂ ਜੱਗਾ ਟੈਕਸ ਲਾ ਦਿੱਤਾ ਤੁਹਾਡੇ 'ਤੇ ਵੀ ਹੁਣ ਜਿਹੜੇ ਬੋਰਡ ਨੇ ਉਹਨਾਂ ਦੇ ਵੀ ਪੈਸੇ ਤੁਸੀਂ ਪਹਿਲੇ ਐਕਸਾਈਜ਼ ਵਾਲੇ ਤੇ ਮਾੜੇ ਚੰਗੇ ਲੈਂਦੇ ਸਨ, ਪਰ ਹੁਣ ਪੰਜਾਬ ਹਕੂਮਤ ਨੇ ਵੀ ਜੱਗਾ ਟੈਕਸ ਲਾ ਦਿੱਤਾ ਹੈ। ਪਹਿਲੇ ਤੇ ਉਹ ਆਉਣਗੇ ਉਸ ਬੋਰਡ ਦੇ ਪੈਸੇ ਲੈਣ, ਹਕੂਮਤ ਨੇ ਇਜਾਜ਼ਤ ਦੇ ਦਿੱਤੀ। ਫਿਰ ਅਗਰ ਹਕੂਮਤ ਨੇ ਕਿਹਾ 500 ਲਵੋ ਤੇ 5000 ਮੰਗਣਗੇ। ਰੱਸਾਗੀਰ ਕਿਸਮ ਦੇ ਲੋਕੀ ਜਿਹੜੇ ਨੇ ਉਹ ਲੈ ਲੈਣਗੇ ਠੇਕੇ। ਜਦੋਂ ਤੁਸੀਂ ਨਹੀਂ ਦਿਓਗੇ ਤੇ ਉਹ ਦੁਕਾਨਦਾਰ ਨਾਲ ਬਦਤਮੀਜ਼ੀ ਕਰਨਗੇ, ਮਾਰਨ ਕੁੱਟਣਗੇ, ਪੁਲਿਸ ਦੇ ਵਿੱਚ ਪਰਚੇ ਕਰਵਾਉਣਗੇ, ਪੈਰਾ ਫੋਰਸ ਲਿਆ ਕੇ ਤੇ ਉਹਦੇ ਨਾਲ ਬਦਤਮੀਜ਼ੀ ਕਰਨਗੇ, ਚੁਕਵਾਉਣਗੇ। ਮਤਲਬ ਕਿ ਬਾਜੀ ਮਰੀਮ ਸਾਹਿਬਾ ਨੇ ਜਿਹੜੇ ਦੁਕਾਨਦਾਰ ਨੇ ਉਹਨਾਂ ਦੇ ਉੱਤੇ ਇੱਕ ਨਵਾਂ ਅਜ਼ਾਬ ਜਿਹੜਾ ਉਹ ਬਰਪਾ ਕਰ ਦਿੱਤਾ ਹੈ। ਵੇਖਦੇ ਹਾਂ ਉਹਦੇ ਨਾਲ ਉਹ ਕਿਸ ਤਰ੍ਹਾਂ ਨਿਬੜਦੇ ਨੇ। ਅੱਛਾ ਜੀ, ਅੱਗੇ DG ਸਿਵਲ ਸਰਵਿਸ ਅਕੈਡਮੀ ਤੁਰਕੀ ਗਏ ਸਨ ਅਤੇ ਤੁਰਕੀ ਤੋਂ ਜਿਸ ਵੇਲੇ ਵਾਪਸ ਆਏ, ਉੱਥੇ ਮੇਰਾ ਖਿਆਲ ਤੁਰਕੀ ਦੇ ਵਿੱਚ ਉਹ ਕਿਸੇ VIP ਪ੍ਰੋਟੋਕੋਲ 'ਤੇ ਆਪਣਾ ਕਿਸੇ ਸਰਕਾਰੀ ਕੰਮ ਹੀ ਗਏ ਹੋਣੇ ਨੇ, ਮਤਲਬ ਕਿ ਕੰਮ ਤੇ ਕੋਈ ਨਹੀਂ ਹੋਣਾ, ਸਰਕਾਰੀ ਖਾਤੇ ਦੇ ਵਿੱਚ ਕੋਈ ਫਿਰਨ ਤੁਰਨ ਗਏ ਹੋਣੇ ਨੇ ਮੇਰਾ ਖਿਆਲ ਹੈ। ਬਹਰਹਾਲ ਜਿਸ ਵੇਲੇ ਉਹ ਉੱਥੋਂ ਵਾਪਸ ਆ ਰਹੇ ਸਨ ਅਤੇ ਉਹਨਾਂ ਨੇ DG ਸਾਹਿਬ ਜਿਹੜੇ ਨੇ ਸਿਵਲ ਸਰਵਿਸਿਜ਼ ਅਕੈਡਮੀ ਦੇ, ਇਹ ਉਮਰ ਦਰਾਜ਼ ਗੋਂਦਲ ਸਾਹਿਬ ਖਬਰ ਦੇ ਰਹੇ ਨੇ, ਉਹ ਕਹਿ ਰਹੇ ਨੇ ਕਿ ਉਹ ਜਿਸ ਵੇਲੇ ਤੁਰਕੀ ਤੋਂ ਉਹਨਾਂ ਨੇ ਵਾਪਸ ਆਉਣਾ ਸੀ ਅਤੇ ਉਹਨਾਂ ਨੇ ਇੱਕ ਖਤ ਲਿਖਿਆ ਏਅਰਪੋਰਟ ਸਿਕਿਉਰਿਟੀ ਨੂੰ ਕਿ ਮੈਨੂੰ VIP ਕਿਸਮ ਦਾ ਪ੍ਰੋਟੋਕੋਲ ਦਿੱਤਾ ਜਾਏ ਕਿਉਂਕਿ ਮੈਂ ਵਾਪਸ ਆ ਰਿਹਾ। ਅੱਛਾ, ਇਹ ਉਹੀ ਨੇ DG ਸਾਹਿਬ ਜਿਹੜੇ ਥੋੜ੍ਹੀ ਦੇਰ ਪਹਿਲੇ ਯਾਦ ਕਰੋ ਕਿ ਸਾਈਕਲ 'ਤੇ ਆਏ ਸਨ, ਕਫਾਇਤਸ਼ਾਰੀ ਦੀ ਵਜ੍ਹਾ ਤੋਂ ਸਾਈਕਲ 'ਤੇ ਦਫ਼ਤਰ ਆਏ ਸਨ ਅਤੇ ਨਾਲ ਆਪਣਾ ਮੁਲਾਜ਼ਮ ਗੱਡੀ 'ਚ ਪਾਇਆ ਸੀ ਅਤੇ ਉਹ ਇਹਨਾਂ ਦੀ ਵੀਡੀਓ ਬਣਾ ਰਿਹਾ ਸੀ, ਯਾਦ ਹੋਏਗਾ ਤੁਹਾਨੂੰ। ਫਿਰ ਲੋਕਾਂ ਨੇ ਬਹੁਤ ਝਾੜ ਪੁੰਜ ਕੀਤੀ ਸੀ ਕਿ ਇਹ ਸਾਈਕਲ ਦੀ ਡਿੱਗੀ 'ਚ, ਆਪਣਾ ਗੱਡੀ ਦੀ ਡਿੱਗੀ 'ਚ ਸਾਈਕਲ ਰੱਖ ਕੇ ਲਿਆਏ ਨੇ, ਦਫ਼ਤਰ ਦੇ ਬਾਹਰ ਲਾਗੇ ਆ ਕੇ ਕੱਢ ਕੇ ਤੇ ਉੱਤੇ ਬਹਿ ਗਏ ਨੇ ਅਤੇ ਮੁਲਾਜ਼ਮ ਪਿੱਛੋਂ ਗੱਡੀ ਦੇ ਉੱਤੇ ਵੀਡੀਓ ਬਣਾ ਰਹੇ ਆ। ਬਹਰਹਾਲ ਹੁਣ ਉਹਨਾਂ ਨੇ ਏਅਰਪੋਰਟ ਸਿਕਿਉਰਿਟੀ ਨੂੰ ਕਿਹਾ ਕਿ ਮੈਨੂੰ ਤਾਂ ਇੰਝ ਲੱਗਾ ਜਿਵੇਂ ਕੋਈ ਮਜ਼ਦੂਰ ਹੋ ਗਏ ਨੇ ਉੱਥੇ, ਅੱਲਾ ਮਾਫ ਕਰੇ, ਅੱਲਾ ਜ਼ਿੰਦਗੀ ਦੇਵੇ, ਸਿਹਤ ਦੇਵੇ, ਲੇਕਿਨ ਲੱਗਦਾ ਇੰਝ ਹੈ ਵੀ ਇੰਝ ਬੰਦਾ ਅਗਲਵਾਂਡੀ 'ਤੇ ਖਤ ਉਦੋਂ ਲਿਖਦਾ ਹੈ ਜਦੋਂ ਕਿਤੇ ਉੱਥੇ ਮਜ਼ਦੂਰ ਹੋ ਗਏ, ਕੋਈ ਫਾਲਜ ਵਾਲਜ ਹੋ ਗਿਆ ਉੱਥੇ ਤੁਰਕੀ ਦੇ ਵਿੱਚ, ਅਤੇ ਹੁਣ ਵਾਪਸ ਆ ਰਹੇ ਨੇ ਅਤੇ ਏਅਰਪੋਰਟ ਵਾਲਿਆਂ ਨੂੰ ਦੱਸ ਰਹੇ ਨੇ ਵੀ ਬਈ ਮੈਂ ਤੁਰ ਨਹੀਂ ਸਕਦਾ, ਮੇਰੇ ਲਈ ਵੀਲ ਚੇਅਰ ਵਗੈਰਾ ਪਹਿਲਾਂ ਲੈ ਆਉਣਾ। ਇਹ ਤਾਂ ਸਮਝ ਆਉਂਦੀ ਇਹੋ ਜਿਹਾ ਖਤ ਬੰਦਾ ਲਿਖੇ, ਲੇਕਿਨ ਬਾਕੀ ਪ੍ਰੋਟੋਕੋਲ ਇਹਨਾਂ ਨੇ ਲੈ ਕੇ ਕੀ ਕਰਨਾ ਹੈ
ਮੇਰੀ ਸਮਝ ਤੋਂ ਬਾਹਰ ਹੈ। ਬਹਰਹਾਲ ਉਹਨਾਂ ਨੂੰ ਇਸ ਗੱਲ ਦੀ ਲੋੜ ਹੋਏਗੀ ਬੜੀ। ਕਈ ਬੰਦੇ ਤੁਹਾਨੂੰ ਪਤਾ ਹੈ ਕਿ ਉਹ ਜ਼ਿਹਨੀ, ਮੇਰਾ ਖਿਆਲ ਹੈ ਕਿ ਇਹ ਕੋਈ ਜ਼ਿਹਨ ਦੇ ਵਿੱਚ ਕੀੜਾ ਹੁੰਦਾ ਹੈ ਜਿਹੜਾ ਇਹ ਪ੍ਰੋਟੋਕੋਲ ਜ਼ਰੂਰੀ ਚਾਹੀਦਾ ਹੈ। ਸਾਨੂੰ ਤਾਂ ਸਮਝ ਨਾ ਆਈ, ਅਸੀਂ ਵਜ਼ੀਰ ਮਸ਼ੀਰ ਵੀ ਰਹੇ ਕਿ ਪ੍ਰੋਟੋਕੋਲ ਲੈ ਕੇ ਲੱਭਦਾ ਕੀ ਹੈ, ਅੱਜ ਤੱਕ ਮੈਨੂੰ ਸਮਝ ਨਹੀਂ, ਲੇਕਿਨ ਲੋਕਾਂ ਦੇ ਜ਼ਿਹਨਾਂ ਦੇ ਵਿੱਚ ਕੋਈ ਖਾਸ ਕਿਸਮ ਦਾ ਕੀੜਾ ਹੈ। ਮੈਂ ਜਿੰਨਾ ਚਿਰ ਵੀ ਇਮਰਾਨ, ਮਤਲਬ ਆਪ ਤੁਸੀਂ ਸਮਝ ਸਕਦੇ ਹੋ ਕਿ ਇਮਰਾਨ ਖਾਨ ਸਾਹਿਬ ਨਾਲ ਮੈਂ ਜਿੰਨਾ ਚਿਰ ਵੀ ਸਾਂ, ਅਤੇ ਉਹ ਪ੍ਰਾਈਮ ਮਿਨਿਸਟਰ ਹਾਊਸ ਦੇ ਵਿੱਚ ਉਹਨਾਂ ਦੇ ਸੱਜੇ ਹੱਥ ਦੇ ਤੌਰ 'ਤੇ ਕੰਮ ਕਰਦੇ ਸਾਂ, ਅਤੇ ਉਸ ਵੇਲੇ ਜਿਹੋ ਜਿਹੇ ਮਰਜ਼ੀ ਪ੍ਰੋਟੋਕੋਲ ਲਈਏ, ਵਜ਼ੀਰ ਮਸ਼ੀਰ ਵੀ ਸਾਂ, ਅਤੇ ਚੁੱਪ ਕਰਕੇ ਆਪੇ ਆਪਣੀ ਗੱਡੀ 'ਚੋਂ ਉਤਰ ਕੇ ਏਅਰਪੋਰਟ ਤੋਂ ਫਲਾਈਟ ਲਈ ਦੀ ਸੀ, ਚੁੱਪ ਕਰਕੇ ਬਾਹਰ ਨਿਕਲੀਦਾ ਸੀ ਅਤੇ ਆਪਣੀ ਗੱਡੀ 'ਚ ਬਹਿ ਕੇ ਘਰ ਆ ਜਾਈਦਾ ਸੀ। ਕੋਈ ਇਹੋ ਜਿਹਾ ਚੱਕਰ ਕਦੀ ਸਮਝ ਹੀ ਨਹੀਂ ਆਈ ਵੀ ਖਤ ਲਿਖਣੇ ਨੇ ਅਤੇ ਦੱਸਣਾ ਹੈ ਕਿ ਜੀ ਮੈਂ ਆ ਰਿਹਾ ਅਤੇ ਮੈਂ ਜਾ ਰਿਹਾ ਅਤੇ ਫਲਾਨਾ ਕੰਮ ਕਰੋ। ਇਹ ਮੇਰਾ ਖਿਆਲ ਕੋਈ ਜ਼ਿਹਨੀ ਫਤੂਰ ਹੈ, ਹੋਰ ਗੱਲ ਕੋਈ ਨਹੀਂ। ਅੱਗੋਂ ਜਵਾਦ ਅਹਿਮਦ ਸਾਹਿਬ ਜਿਹੜੇ ਗੁਲੂਕਾਰ ਨੇ, ਉਹਨਾਂ ਨੇ ਇੱਕ ਬੜਾ ਵੱਡਾ ਹੁਣ ਗਿਲਾ ਕੀਤਾ। ਉਹਨਾਂ ਕਿਹਾ ਮੈਂ ਇਮਰਾਨ ਖਾਨ ਨੂੰ ਇੰਨਾ ਬੁਰਾ ਭਲਾ ਕਹਿਣਾ, ਲੇਕਿਨ ਮੇਰੇ ਖਿਲਾਫ ਇਮਰਾਨ ਖਾਨ ਕਿਉਂ ਨਹੀਂ ਬੋਲਦਾ। ਮੈਂ ਇਮਰਾਨ ਖਾਨ ਨੂੰ ਐਡਾ ਬੁਰਾ ਭਲਾ ਕਹਿਣਾ, ਮੇਰੇ ਖਿਲਾਫ ਕਿਉਂ ਨਹੀਂ ਬੋਲਦਾ। ਇਮਰਾਨ ਖਾਨ ਮੇਰੇ ਖਿਲਾਫ ਇਸ ਲਈ ਨਹੀਂ ਬੋਲਦਾ, ਔਰ ਤਹਿਰੀਕ ਇਨਸਾਫ ਦੇ ਜਿਹੜੇ ਵੱਡੇ ਵੱਡੇ ਲੋਕ ਨੇ ਮੇਰੇ ਖਿਲਾਫ ਇਸ ਲਈ ਨਹੀਂ ਬੋਲਦੇ ਕਿ ਅਗਰ ਉਹ ਬੋਲੇ ਤਾਂ ਮੇਰੀ ਪਾਰਟੀ ਖੜੀ ਹੋ ਜਾਣੀ ਹੈ। ਮਤਲਬ ਜਵਾਦ ਅਹਿਮਦ ਸਾਹਿਬ ਆਉਂਦੇ ਨੇ ਵੀ ਮੈਨੂੰ ਭਾਵੇਂ ਕੋਈ ਗੰਦੀਆਂ ਗਾਲਾਂ ਕੱਢੇ, ਮੇਰਾ ਫਾਇਦਾ ਹੋ ਜਾਣਾ ਹੈ। ਉਹ ਆਉਂਦੇ ਨੇ ਕਿ ਮੈਨੂੰ ਬੁਰਾ ਭਲਾ ਕਹੋਗੇ ਤਾਂ ਮੇਰਾ ਫਾਇਦਾ ਹੋਣਾ ਹੈ, ਮੈਨੂੰ ਆਖੋ, ਮੈਨੂੰ ਬੁਰਾ ਭਲਾ ਆਖੋ, ਮੈਨੂੰ ਰੈਲੀਵੈਂਟ ਕਰੋ। ਇਸ ਲਈ ਮੈਂ ਤੁਹਾਨੂੰ ਜਿਹੜੇ ਸੋਸ਼ਲ ਮੀਡੀਆ 'ਤੇ ਮੁੰਡੇ ਬੈਠੇ ਨੇ, ਮੈਂ ਆਉਂਦਾ ਰਹਿੰਦਾ ਵੀ ਇਹ ਜਿਸ ਤਰ੍ਹਾਂ ਉਹ ਇੱਕ ਹੋਰ ਸਾਡੇ ਸੱਜਣ ਨੇ, ਉਹ ਜਿਨ੍ਹਾਂ ਦੇ 3-4 ਵਿਆਹ ਨੇ, ਨਾਮ ਭੁੱਲ ਗਿਆ ਉਹਨਾਂ ਦਾ, ਕੀ ਉਹਨਾਂ ਦਾ ਨਾਂ, ਉਹ ਮੁੰਡਾ ਹਰ ਵੇਲੇ, ਮੇਰਾ ਮਤਲਬ ਹੈ ਕਿ ਉਹ ਵਿਚਾਰਾ ਪਰੇਸ਼ਾਨੀ 'ਚ ਹੀ ਰਹਿੰਦਾ ਹੈ। ਇੰਨਾ ਤਣਾਅ ਹੁੰਦਾ ਚਿਹਰੇ ਦੇ ਉੱਤੇ, ਮਤਲਬ ਬਹੁਤ ਹੀ ਜ਼ਿਆਦਾ ਤਣਾਅ ਹੁੰਦਾ ਉਹਨਾਂ ਦੇ ਚਿਹਰੇ 'ਚ, ਬੜਾ ਉਹ ਪਰੇਸ਼ਾਨੀ 'ਚ ਹੀ ਰਹਿੰਦੇ ਨੇ, ਪਤਾ ਨਹੀਂ ਕੀ ਉਹਨਾਂ ਨੂੰ ਮਸਲਾ ਬਣਿਆ। ਅਤੇ ਉਹ ਕੀ ਉਹਨਾਂ ਦਾ ਨਾਂ, ਫਵਾਦੁਲ ਹਸਨ ਨਹੀਂ, ਕੀ ਮੇਰੇ ਜ਼ਿਹਨ 'ਚੋਂ ਨਾਂ ਨਿਕਲ ਗਿਆ, ਮਾਜ਼ਰਤ ਉਸ ਗੱਲ ਦੇ ਉੱਤੇ। ਇਕਰਾਰੁਲ ਹਸਨ ਸਾਹਿਬ, ਉਹ ਵੀ ਇਹੀ ਚਾਹੁੰਦੇ ਨੇ, ਉਹ ਵੀ ਚਾਹੁੰਦੇ ਨੇ ਵੀ ਮੈਨੂੰ ਭਾਵੇਂ ਕੋਈ ਗਾਲੀਆਂ ਦੇਵੇ, ਭਾਵੇਂ ਮੇਰੇ ਨਾਲ ਬਹਿਸ ਕਰੇ, ਜੋ ਵੀ ਕਰੇ, ਬਸ ਮੈਨੂੰ ਇੰਪੋਰਟੈਂਸ ਦਿਓ। ਇਹੋ ਜਿਹੇ ਲੋਕਾਂ ਨੂੰ ਇਗਨੋਰ ਕਰਿਆ ਕਰੋ, ਇਹਨਾਂ ਦੀ ਇਹੀ ਸਜ਼ਾ ਹੈ। ਵੇਖੋ ਕਿੱਡੀ ਪਰੇਸ਼ਾਨੀ ਇਸ ਗੱਲ ਦੀ। ਉਹ ਆਉਂਦੇ ਨੇ ਮੈਨੂੰ ਬੁਰਾ ਭਲਾ ਕਿਉਂ ਨਹੀਂ ਕਹਿੰਦੇ, ਕਹੋ। ਇਹ ਸਾਰੇ ਮੈਨੂੰ ਇਸ ਲਈ ਨਹੀਂ ਕਹਿੰਦੇ ਕਿ ਮੇਰੀ ਪਾਰਟੀ ਨਾ ਖੜੀ ਹੋ ਜਾਏ। ਅਤੇ ਇਹਨਾਂ ਲੋਕਾਂ ਦੀ ਆਸਾਨ, ਇਹਨਾਂ ਦੇ ਨਾਲ ਸਲੂਕ ਹੀ ਇਹ ਹੈ ਕਿ ਇਹਨਾਂ ਨੂੰ ਇਗਨੋਰ ਕਰੋ ਤਾਂ ਕਿ ਇਹ ਆਪਣੇ ਜੋ ਵੀ ਇਹਨਾਂ ਦਾ ਹਿਸਾਬ ਕਿਤਾਬ ਹੈ ਉਹਦੇ ਵਿੱਚ ਹੀ ਰਹਿਣ, ਉਸ ਤੋਂ ਜ਼ਿਆਦਾ ਅੱਗੇ ਜਾਣ ਦੀ ਇਹਨਾਂ ਨੂੰ ਲੋੜ ਨਾ ਪਵੇ। ਅੱਛਾ ਜੀ, ਪੰਜਾਬ ਪੁਲਿਸ ਨੂੰ ਗਿਲਗਿਤ ਬਲਤਿਸਤਾਨ ਲੈ ਕੇ ਗਏ ਸਨ ਇਲੈਕਸ਼ਨ ਲੁੱਟਣ ਵਾਸਤੇ, ਅਤੇ ਉਹਨਾਂ ਨੇ ਉੱਥੇ ਸ਼ਹਿਤੂਤ ਦੇ ਦਰਖਤ ਦੇ ਉੱਤੇ ਹਮਲਾ ਕਰ ਦਿੱਤਾ ਹੈ ਪੰਜਾਬ ਪੁਲਿਸ ਨੇ। ਚੈਰੀ ਅਤੇ ਸ਼ਹਿਤੂਤ ਦੇ ਦਰਖਤ, ਜਿਹੜੇ ਸ਼ਹਿਤੂਤ ਦੇ ਦਰਖਤ ਨੇ ਅਤੇ ਚੈਰੀ ਹੈ, ਉਹ ਹੁਣ ਪੰਜਾਬ ਪੁਲਿਸ ਉੱਥੇ ਆਪਣਾ ਪਤਾ ਵਸੂਲ ਕਰ ਰਹੀ ਹੈ। ਅਤੇ ਅੱਲਾ ਹੀ ਖੈਰ ਕਰੇ, ਹੁਣ ਦਰਖਤ ਬਚ ਬੁੱਝ ਜਾਣ ਕਿਸੇ ਤਰੀਕੇ ਨਾਲ। ਬਹਰਹਾਲ ਉਹਨਾਂ ਨੂੰ ਛੱਡ ਦਿੱਤਾ ਖੜ੍ਹ ਕੇ ਗਿਲਗਿਤ ਬਲਤਿਸਤਾਨ ਦੇ ਵਿੱਚ। ਵੇਖਦੇ ਹਾਂ ਅੱਗੋਂ ਉਹ ਕਰਦੇ ਕੀ ਨੇ। ਖਵਾਜਾ ਆਸਿਫ ਸਾਹਿਬ ਨੇ ਪਾਣੀ ਛਾਲ ਮਾਰ ਦਿੱਤੀ ਹੈ। ਨਹੀਂ ਘਬਰਾਓ ਨਾ, ਉਹਨਾਂ ਨੇ ਕੋਈ ਮੇਰਾ ਦਿਲ ਬਰਦਾਸ਼ਤਾ ਹੋ ਕੇ ਨਹੀਂ ਮਾਰੀ ਪਾਣੀ ਛਾਲ। ਕੋਈ ਇਹ ਨਾ ਸੋਚੋ ਵੀ ਆਪਣੀ ਜ਼ਿੰਦਗੀ ਖ਼ਤਮ ਕਰਨਾ ਸੀ, ਨਹੀਂ, ਇਸ ਤਰ੍ਹਾਂ ਦੇ ਉਹ ਬੰਦੇ ਨਹੀਂ ਹੈਗੇ। ਉਹ ਬੜੇ, ਤੁਹਾਨੂੰ ਪਤਾ ਹੈ ਕਿ ਕੁਝ ਵੀ ਹੋ ਜਾਏ ਉਹ ਆਪਣਾ ਬੜੇ ਠੰਡੇ ਨੇ ਉਹ ਇਸ ਮਾਮਲੇ ਦੇ ਵਿੱਚ, ਕੋਈ ਰੌਲਾ ਨਹੀਂ ਉਹਨਾਂ ਨੂੰ। ਉਹ ਵੈਸੇ ਉਹਨਾਂ ਨੂੰ ਗਰਮੀ ਲੱਗ ਰਹੀ ਸੀ ਅਤੇ ਉਹਨਾਂ ਨੇ ਨਹਿਰ 'ਚ ਛਾਲ ਮਾਰੀ ਹੈ। ਨਹਿਰ ਦੇ ਵਿੱਚ ਕਿਤੇ ਨਹਾਉਂਦੇ ਰਹਿੰਦੇ ਰਹੇ ਨੇ। ਇੱਥੋਂ ਇਹ ਵੀ ਸਮਝ ਲਓ, ਇਸ ਤਰ੍ਹਾਂ ਗੌਰ ਨਾਲ ਸਮਝਣੀ ਤੁਸੀਂ, ਕਿ ਕਸ਼ਮੀਰ 'ਚ ਕੱਲ੍ਹ ਕੀ ਹੋਣ ਡਿਆ ਸੀ। ਔਰ ਜ਼ਾਹਿਰ ਹੈ ਕਿ ਰੇਂਜਰਸ ਔਰ ਸਾਰਾ ਲਾ ਇਨਫੋਰਸਮੈਂਟ, ਉਹਨਾਂ ਦੀ ਵਜ਼ਾਰਤ ਦੇ ਅੰਡਰ ਹੀ ਸਾਰਾ ਕੁਝ ਹੋ ਰਿਹਾ ਸੀ, ਅਤੇ ਉਹ ਨਹਿਰ 'ਤੇ ਨਹਾਉਣ ਡਏ ਨੇ। ਇਹੋ ਜਿਹੇ ਜਿਹੜੇ ਬਾਬੇ ਨੇ, ਇਹਨਾਂ ਨੇ ਉਹ ਸ਼ਲਵਾਰ ਦੇ ਜਿਹੜੇ ਥੱਲੇੋਂ ਪਹੁੰਚੇ ਬੰਨ੍ਹ ਕੇ ਨਾ, ਅਤੇ ਉਹ ਸ਼ਲਵਾਰ 'ਚ ਫਿਰ ਪਹਿਲਾਂ ਨਾਲਾ ਖੋਲ੍ਹ ਕੇ ਹਵਾ ਭਰ ਲੈਂਦੇ ਨੇ, ਅਤੇ ਉਸ ਤੋਂ ਬਾਅਦ ਉਹ ਨਾਲਾ ਘੁੱਟ ਕੇ ਬੰਦ ਕਰਕੇ ਅਤੇ ਫਿਰ ਜਨਾਬ ਵਾਲਾ ਛਾਲ ਮਾਰਦੇ ਨੇ ਪਾਣੀ 'ਚ। ਅਤੇ ਉਹ ਜਿਹੜੀ ਉਹ ਸ਼ਲਵਾਰ ਫੁੱਲੀ ਹੁੰਦੀ, ਉਹਨੂੰ ਹੀ ਉਹ ਟਿਊਬ ਬਣਾ ਕੇ ਅਤੇ ਨਹਿਰ ਦੇ ਵਿੱਚ ਜਿਹੜਾ ਤਰਦੇ ਫਿਰਦੇ ਨੇ, ਅਤੇ ਨਾਲ ਇਹਨਾਂ ਨੇ ਰੱਸੀ ਬੰਨ੍ਹ ਕੇ ਅਤੇ ਅਦਵਾਣਾ ਸੁੱਟਿਆ ਹੁੰਦਾ ਨਹਿਰ ਦੇ ਵਿੱਚ, ਤਾਂ ਕਿ ਉਹ ਨਾ, ਅਤੇ ਫਿਰ ਅਦਵਾਣਾ ਉੱਥੇ ਤੋੜ ਭੰਨ ਕੇ ਅਤੇ ਉਹਨੂੰ ਅਦਵਾਣੇ ਨੂੰ ਖਾਂਦੇ ਨੇ, ਮਤਲਬ ਤਰਬੂਜ਼ ਨੂੰ, ਵਾਟਰਮੈਲਨ ਨੂੰ। ਵਿਹਲੇ ਜੂ ਨੇ, ਕੰਮ ਕੋਈ ਨਹੀਂ, ਅਤੇ ਨਿਕੰਮੇ ਜਿਸ ਕੰਮ ਵਾਸਤੇ ਰੱਖਿਆ। ਇਹ ਤਾਂ ਦਸਤਖਤ ਵੀ ਵਿਚਾਰੇ ਆਪਣੇ ਆਪ ਨਹੀਂ ਕਰਦੇ, ਉਹ ਆਪੇ ਕਰੀ ਜਾਂਦੇ ਨੇ ਇਹਨਾਂ ਦੇ। ਅਤੇ ਇਹ ਸੂਰਤ ਹਾਲ ਹੈ ਵਜ਼ੀਰ ਦਿਫਾਅ ਦੀ। ਮੈਨੂੰ ਇੱਥੋਂ ਇਜਾਜ਼ਤ ਦਿਓ, ਤੇਰਾ ਰੱਬ ਰੱਖਾ।